तुम देखा होना वो किसी महल्ले च या गली कूचे च किसी प्रचार करते देखे जे देखे तो लोग पूरे उन्होंने वास्ते पत्थर या रोड लेके बैठे हुए भी आओ भाई ਪਹਿਲਾਂ ਕਹਿੰਦੇ ਸੀ ਪੁੱਤ ਭਤੀਜੇ ਸਾਲੇ ਜੀਜੇ ਇਦਾਂ ਦੀਆਂ ਕਹਾਵਤਾਂ ਸੁਣਾਉਂਦੇ ਨੇ। ਅੱਜ ਕਿਉਂ ਨਹੀਂ ਬੋਲਦੇ ਫਿਰ ਅੱਜ ਕਿਹੜੇ ਮੂਹਰੇ ਲੋਕਾਂ ਨੂੰ ਵੋਟ ਮੰਗਦੇ ਨੇ ਫਿਰ ਕਿਉਂ ਨਹੀਂ ਗੱਡੀ ਵਾਟ ਦਿੱਤੀ ਉਹਨਾਂ ਨੇ। ਸਭ ਤੋਂ ਵੱਡੀ ਗੱਲ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਕੋਲੇ ਲੋਕਾਂ ਨੂੰ ਕਹਿਣ ਵਾਸਤੇ ਕੁਝ ਨਹੀਂ ਹੈ। ਜਿਹੜੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜਿਹੜਾ ਮੈਨੀਫੈਸਟੋ ਬਣਾਇਆ ਸੀ ਉਹਦੇ ਇੱਕ ਵੀ ਲਾਗੂ ਨਹੀਂ ਕਰ ਸਕਿਆ। ਤੇ ਮੁੱਖ ਮੰਤਰੀ ਸਾਹਿਬ ਦਾ ਦਮ ਕਦੇ ਮਾਰ ਰਹੇ ਨੇ। ਅੱਜ ਫੇਰ ਬਰਨਾਲੇ ਦੇ ਵਿੱਚ ਹੀ ਨੇ, ਉਹ ਤਾਂ ਕਹਿੰਦੇ ਨੇ ਸੀਟਾਂ ਚਾਰੇ ਹੀ ਸਾਡੀਆਂ ਨੇ, ਅਸੀਂ ਤਾਂ ਜਾਣ ਹੀ ਨਹੀਂ ਦੇਣੀ ਕੋਈ ਵੀ। ਮੁੱਖ ਮੰਤਰੀ ਤਾਂ ਬਹੁਤ ਕੁਝ ਕਹੂਗਾ, ਮਗਰ 13 ਆਉਣਗੀਆਂ ਕਿੰਨੇ ਆਈਆਂ ਸੀ ਫਿਰ। ਕਾਲਾ ਢਿੱਲੋਂ ਕਿੰਨੇ ਫਰਕ ਨਾਲ ਤੁਸੀਂ ਜਿੱਤਦੇ ਦੇਖਦੇ ਹੋ? ਦੇਖੋ ਜੀ ਜਿਸ ਹਾਲਾਤ ਨੇ ਮੇਰੇ ਖਿਆਲ ਦੇ ਬਾਕੀ ਜਵਾਬ ਤੇ ਜੱਟ ਹੋ ਜਾਣਗੇ। ਸੋ ਸਾਬਕਾ ਸਿਹਤ ਮੰਤਰੀ ਸਾਹਿਬ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਪ੍ਰਚਾਰ ਕਰ ਰਹੇ ਹੋ, ਕਿਵੇਂ ਦਾ ਲੱਗ ਰਿਹਾ? ਦੇਖੋ ਜੀ ਲੋਕਾਂ ਵੱਲੋਂ ਬੜਾ ਭਰਮਾ ਹੰਗਾਰਾ ਮਿਲ ਰਿਹਾ। ਠੀਕ ਹੈ ਜੀ। ਸਭ ਤੋਂ ਵੱਡੀ ਗੱਲ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਕੋਲੇ ਲੋਕਾਂ ਨੂੰ ਕਹਿਣ ਵਾਸਤੇ ਕੁਝ ਨਹੀਂ ਹੈ। ਕਿ ਜਿਹੜੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜਿਹੜਾ ਮੈਨੀਫੈਸਟੋ ਬਣਾਇਆ ਸੀ ਉਹਦੇ ਇੱਕ ਵੀ ਲਾਗੂ ਨਹੀਂ ਕਰ ਸਕੇ ਉਹ। ਇਸ ਲਈ ਉਹਨਾਂ ਨੂੰ ਲੋਕਾਂ ਕੋਲੇ ਅੱਜ ਤੋਂ ਦੇਖਿਆ ਹੋਣਾ ਉਹ ਕਿਸੇ ਮੁਹੱਲੇ 'ਚ ਜਾਂ ਗਲੀ ਕੂਚੇ 'ਚ ਕਿਸੇ ਪ੍ਰਚਾਰ ਕਰਦੇ ਦੇਖੇ ਜੇ ਦੇਖੇ ਤਾਂ ਲੋਕ ਪੂਰੇ ਉਹਨਾਂ ਵਾਸਤੇ ਪੱਥਰ ਜਾਂ ਰੋਡ ਲੈ ਕੇ ਬੈਠੇ ਹੋਏ ਆ ਵੀ ਆਓ ਭਾਈ ਆਹ ਹੁਣ ਬੀਬੀਆਂ ਤੁਹਾਡੇ ਸਾਹਮਣੇ ਬੈਠੀਆਂ ਨੇ ਜਿਹੜੇ ਰੌਲਾ ਪਾ ਰਹੀਆਂ ਨੇ ਕਿ 300 ਅਸੀਂ ਪਿੱਟ ਰਹੇ ਆ, ਕਿਸੇ ਡੰਪ ਗਰਾਊਂਡ ਚੇਂਜ ਕਰ ਦਿਓ, ਪਰ ਕਿਸੇ ਗੱਲ ਨਹੀਂ ਸੁਣੀ। ਪਰ ਔਰ 2 ਸਾਲ ਤੋਂ ਥੋੜੀ ਮਿਸਪੂਲ ਇਲੈਕਸ਼ਨ ਹੋਇਆ ਇੱਥੋਂ ਦਾ ਤੇ ਲੋਕ ਇਸ ਤਰ੍ਹਾਂ ਕਰਦੇ ਆ। ਲੋਕਾਂ ਜਿਹੜੇ ਜਾਣ ਕਿੱਥੇ ਲੋਕ ਸਿੱਧੂ ਸਾਹਿਬ, ਪਰ ਲੋਕ ਤਾਂ ਤੁਸੀਂ ਦੱਸ ਰਹੇ ਹੋ ਤਰਾਹ ਕਰ ਰਹੇ ਨੇ, ਪਰ ਮੁੱਖ ਮੰਤਰੀ ਸਾਹਿਬ ਤਾਂ ਦਮਗਜੇ ਮਾਰ ਰਹੇ ਨੇ। ਬਠਿੰਡੇ ਅੱਜ ਫੇਰ ਬਰਨਾਲੇ ਦੇ ਵਿੱਚ ਹੀ ਨੇ, ਉਹ ਤਾਂ ਕਹਿੰਦੇ ਨੇ ਸੀਟਾਂ ਚਾਰੇ ਹੀ ਸਾਡੀਆਂ ਨੇ, ਅਸੀਂ ਤਾਂ ਜਾਣ ਹੀ ਨਹੀਂ ਦੇਣੀ ਕੋਈ ਵੀ ਸੀਟ। ਮੁੱਖ ਮੰਤਰੀ ਤਾਂ ਬਹੁਤ ਕੁਝ ਕਹੂਗਾ, ਮਗਰ 13 ਆਉਣਗੀਆਂ ਕਿੰਨੀ ਆਈਆਂ ਸੀ ਫਿਰ। ਕਿੰਨੇ ਵਾਅਦੇ ਦਿੱਤੇ ਸੀ। ਇੱਕ ਬਿਨਾਂ ਬਰਨਾਲੇ ਸੀਟ ਤੋਂ ਕੋਈ ਸੀਟ 5000 ਵੱਧ ਨਹੀਂ ਜਿੱਤੀ। ਠੀਕ ਹੈ ਨਾ, ਹੁਣ ਕੋਈ ਸੀਟ ਜਿੱਤਣ ਵਾਲਾ ਉਹ ਹੁਣ ਜੇ ਹੁਣ ਉਹ ਕਹਿੰਦੇ ਮੈਂ ਹਾਰ ਗਿਆ ਤਾਂ ਲੋਕਾਂ ਨੂੰ ਕੀ ਮੂੰਹ ਦਿਖਾਊਗਾ? ਫਿਰ ਕਹਿਣਾ ਤਾਂ ਪਊਗਾ ਨਾ ਲੋਕਾਂ ਵਾਸਤੇ। ਤਾਂ ਜਿਹੜਾ ਉਹ ਡਰਾਮੇ ਕਰਦਾ ਫਿਰਦਾ ਹੈ ਉਹਨੇ 5-3 ਸਾਲ ਤੋਂ ਕੀਤਾ ਲੋਕਾਂ ਨੂੰ ਇੱਕ ਬਗੈਰ ਕਮੇਟੀ ਤੋਂ ਕੋਈ ਕੀਤਾ। ਅੱਜ ਕਿਹੜੇ ਬੰਦੇ ਕੋਲ ਕਿਹੜਾ ਬੰਦਾ ਵੋਟ ਪਾਊ? ਕਿਸਾਨ ਪਾਊ ਉਹਨਾਂ ਨੂੰ, ਮਜ਼ਦੂਰ ਪਾਊ, ਆੜਤੀ ਪਾਊ, ਜਾਂ ਸਦਰ ਵਾਲਾ ਵੋਟ ਪਾਊਗਾ? ਕੋਈ ਨਹੀਂ ਵੋਟ ਪਾਉਂਦਾ। ਕਿਸਾਨ ਮੰਡੀ ਦੇ ਵਿੱਚ ਤੁਹਾਡੇ ਸਾਹਮਣੇ ਪਰਸੋਂ 20-25 ਹਜ਼ਾਰ ਮੁਲਾਜ਼ਮ ਸੀ, ਸਾਰੇ ਪੰਜਾਬ 'ਚ ਮਾਰਚ ਕਰਕੇ ਗਏ ਆ। ਔਰ ਕਿਸਾਨ ਯੂਨੀਅਨ ਨੇ ਕੱਲ ਏਕਤਾ ਉਗਰਾਹਾਂ ਨੇ ਫੈਸਲਾ ਕੀਤਾ ਵੀ ਇਹਨਾਂ 'ਚ ਵੋਟ ਨਹੀਂ ਪਾਉਣਾ, ਝਾੜੂ ਨੂੰ ਪਾਉਣਾ, ਬੀਜੇਪੀ ਨੂੰ ਪਾਉਣੀ ਆ। ਫਿਰ ਕਿੱਦਾਂ ਜਿੱਤ ਜਾਣਗੇ? ਤੇ ਇਹ ਜ਼ਰੂਰ ਦੱਸਿਓ ਕਿ ਅਸੀਂ ਵੀ ਹੁਣ ਮੰਡੀ ਦਾ ਦੌਰਾ ਜਦੋਂ ਕੀਤਾ, ਮੰਡੀ ਦੇ ਵਿੱਚ ਸਰਵੇ ਕਰਨ ਗਏ ਤਾਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸਾਨੂੰ ਘੱਟ ਤੋਂ ਘੱਟ 10-10 ਦਿਨ ਹੋ ਗਏ ਮੰਡੀਆਂ 'ਚ ਬੈਠਿਆਂ ਨੂੰ, ਪਰ ਮੰਡੀ ਵੱਲ ਕੋਈ ਸਿਆਸਤਦਾਨ ਮੂੰਹ ਨਹੀਂ ਕਰ ਰਿਹਾ। ਬੇਸ਼ੱਕ ਉਹ ਸੱਤਾਧਾਰੀ ਹੋਵੇ, ਬੇਸ਼ੱਕ ਕੋਈ ਹੋਰ ਹੋਵੇ। ਕੀ ਲੱਗਦਾ ਕਿਉਂ ਨਹੀਂ ਜਾ ਰਹੇ? ਭੁਲੇਖਾ ਹੈ ਜੀ। ਸਾਡੇ CLP ਲੀਡਰ ਨੇ ਕਰੋ ਪੰਜਾਬ ਦੇ ਹਰ ਜ਼ਿਲ੍ਹੇ ਜਾ ਕੇ ਮੰਡੀਆਂ ਤੱਕ ਕੀਤੀਆਂ ਨੇ, ਬਕਾਇਦਾ ਉਹਦਾ ਬੜੇ ਬਿਆਨ ਛਪੇ ਨੇ, ਬਕਾਇਦਾ ਅਸੀਂ ਸੈਂਟਰ ਕੋਲ ਚਿੱਠੀਆਂ ਵੀ ਲਿਖੀਆਂ ਨੇ, ਔਰ ਉਦੋਂ ਬਾਅਦ ਥੋੜ੍ਹੇ ਬਹੁਤ ਇਸ ਤਰਕ ਵੀ ਹੋਏ ਨੇ। ਲੇਕਿਨ ਜਿਹੜਾ ਹੁਣ ਸਿਸਟਮ ਹੈ ਕਿ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਨੇ। ਹੁਣ ਅਸੀਂ ਪ੍ਰਚਾਰ ਵਾਲੇ ਪਾਸੇ ਜਾਈਏ, ਮੰਡੀ ਵਾਲੇ ਪਾਸੇ ਜਾਈਏ, ਠੀਕ ਹੈ ਨਾ। ਲੇਕਿਨ ਇਹ ਹੈ ਕਿ ਵੀ ਜੇ ਹੁਣ ਆਪਣੇ ਇੱਥੇ ਤਾਂ 10 ਦਿਨ ਹੋ ਗਏ, ਬਾਕੀ ਜ਼ਿਆਦਾ 20 ਦਿਨ ਹੋਏ ਲੋਕਾਂ ਨੂੰ ਬੈਠੇ ਹੋ ਗਏ। ਔਰ ਹਾਲੇ ਤਾਂ ਇਹ ਹਾਲਾਤ ਨੇ ਕਿ ਜੇਕਰ ਜਿਸ ਤਰ੍ਹਾਂ ਹਾਲੇ ਬਾਡੀ ਬਹੁਤ ਪਈ ਖੜੀ, ਹਾਲੇ ਜੇ ਆਹੀ ਹਾਲਾਤ ਰਹੇ ਮੰਡੀ ਦੇ ਲਿਫਟਿੰਗ ਦੇ ਜਾਂ ਪ੍ਰੋਕਿਉਰਮੈਂਟ ਦੇ ਤਾਂ 1 ਮਹੀਨਾ ਘੱਟੋ ਹੋਰ ਬੰਨੇ ਲੱਗੂਗਾ। ਇਹ ਜਿਹੜੇ ਗੁਰਦੀਪ ਬਾਠ ਹੈ ਆਜ਼ਾਦ ਖੜੇ ਹੋਏ ਨੇ ਆਮ ਆਦਮੀ ਪਾਰਟੀ 'ਚ, ਉਹਨਾਂ ਨੇ ਬਗਾਵਤ ਕੀਤੀ ਹੈ, ਤੇ ਉਹਨਾਂ ਬਾਰੇ ਕੀ ਕਹੋਗੇ? ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਵੀ ਗੁਰਦੀਪ ਬਾਠ ਨੂੰ ਟਿਕਟ ਮਿਲੇ ਢਾਲੀਵਾਲ ਨੂੰ ਗਈ, ਤੇ ਹੁਣ ਐਂ ਹੀ ਰਲਿਆ ਗੁਦਲਿਆ ਕੰਮ ਚੱਲੀ ਜਾਂਦਾ। ਕੀ ਕਹੋਗੇ ਇਹਦੇ ਬਾਰੇ? ਨਾਲ ਜਿਹੜੀ ਬਿਜਲੀ ਥੱਲੇ ਤੋਂ ਬਾਹਰ ਆ ਗਈ, ਜਿਹੜੇ ਅਸੀਂ ਆਮ ਘਰਾਂ ਦੇ ਲੋਕ ਪੁੱਤ MLA ਬਣਾਉਣੇ ਆ, ਵਜ਼ੀਰ ਬਣਾਉਣੇ ਆ, ਇੱਥੇ ਹੁਣ ਰਿਸ਼ਤੇਦਾਰੀਆਂ ਆਉਣ ਲੱਗ ਗਈਆਂ। ਉਹਨੂੰ ਇਗਨੋਰ ਕਰਤਾ ਵਿਚਾਰੇ ਨੂੰ, ਬਾਠ ਨੂੰ ਇਗਨੋਰ ਕੀਤਾ ਹੈ। ਤੇ ਭਗਵੰਤ ਮਾਨ ਅੰਦਰ ਖਾਤੇ ਉਹਦਾ ਵਧਾਈ ਵੀ ਹੈ। ਸਮਝ ਗਏ ਮੇਰੀ ਗੱਲ? ਕਿ ਜੇ ਇੱਕ ਵਰਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਲੋਕ ਵੋਟ ਕਿੱਦਾਂ ਪਾਉਣਗੇ? ਤੇ ਹੁਣ ਫਿਰ ਉਹੀ ਪੁੱਤ ਭਤੀਜੇ ਯਾਦ ਆ ਗਏ। ਪਹਿਲਾਂ ਕਹਿੰਦੇ ਸੀ ਪੁੱਤ ਭਤੀਜੇ ਸਾਲੇ ਜੀਜੇ ਇਦਾਂ ਦੀਆਂ ਕਹਾਵਤਾਂ ਸੁਣਾਉਂਦੇ ਨੇ। ਅੱਜ ਕਿਉਂ ਨਹੀਂ ਬੋਲਦੇ ਫਿਰ? ਅੱਜ ਕਿਹੜੇ ਮੂਹਰੇ ਲੋਕਾਂ ਨੂੰ ਵੋਟ ਮੰਗਦੇ ਨੇ? ਫਿਰ ਕਿਉਂ ਨਹੀਂ ਗੱਡੀ ਵਾਟ ਦਿੱਤੀ ਉਹਨਾਂ ਨੇ? ਸਾਡੀ ਪਾਰਟੀ ਨੇ ਇੱਕ ਆਮ ਵਰਕਰ ਨੂੰ, ਪਿੰਡਾਂ 'ਚ ਉੱਠੇ ਵਰਕਰ ਨੂੰ ਟਿਕਟ ਦਿੱਤੀ ਹੈ, ਪਰ ਲੋਕਾਂ ਦੀ ਰਿਕਮੈਂਡੇਸ਼ਨ ਦਿੱਤੀ ਹੈ, ਨਾ ਕਿ ਉੱਪਰ ਕੋਈ ਆਪਣਾ ਪੈਰਾਸ਼ੂਟ ਨਹੀਂ ਉਤਾਰਿਆ। ਬਕਾਇਦਾ ਲੋਕਲ ਬੰਦਾ ਔਰ ਲੋਕਾਂ ਦੇ ਵਿਚਰਨ ਵਾਲਾ ਆਮ ਪਰਿਵਾਰ ਦਾ ਪੁੱਤ ਅੱਗੇ ਲੈ ਕੇ ਆਉਂਦਾ। ਕਾਲਾ ਢਿੱਲੋਂ ਕਿੰਨੇ ਫਰਕ ਨਾਲ ਤੁਸੀਂ ਜਿੱਤਦੇ ਦੇਖਦੇ ਹੋ? ਦੇਖੋ ਜੀ ਜਿਸ ਹਾਲਾਤ ਨੇ ਮੇਰੇ ਖਿਆਲ ਦੇ ਬਾਕੀ ਜਵਾਨ ਤੇ ਜ਼ਬਤ ਹੋ ਜਾਣਗੀਆਂ। ਜਵਾਨ ਤਾਂ ਜ਼ਬਤ ਹੋਣਗੀਆਂ ਸਾਰਿਆਂ ਦੀਆਂ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ। ਸ਼ੁਕਰੀਆ ਜੀ।